ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਹੁਣ ਅਸੀਂ ਈਮੇਲਸ ਤੇ ਮੈਸੇजेस ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਂਜੀ, ਇਹ ਈਮੇਲ ਚਮਕੌਰ ਸਾਹਿਬ ਤੋਂ ਵੀਰ ਸਰਨਦੀਪ ਸਿੰਘ ਢਾਲੀਵਾਲ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਇਹ ਇੰਡੀਆ ਵਾਲਿਆਂ ਨੇ ਅੰਨਾ ਹਜ਼ਾਰੇ ਵਰਗੇ ਅਨਪੜ੍ਹ ਬੰਦੇ ਨੂੰ ਕਿਉਂ ਹੀਰੋ ਬਣਾ ਰੱਖਿਆ? ਇੱਕ ਤਾਂ ਅਨਪੜ੍ਹ ਹੁੰਦਾ ਪਰ ਉੱਤੋਂ ਪੜ੍ਹਿਆਂ ਲਿਖਿਆਂ ਨਾਲੋਂ ਜ਼ਿਆਦਾ ਸਮਝ ਹੁੰਦੀ ਹੈ, ਪਰ ਇਸ ਨੂੰ ਤਾਂ ਸਮਝ ਹੈ ਹੀ ਨਹੀਂ। ਜੇ ਕੋਈ ਅੰਨਾ ਹਜ਼ਾਰੇ ਨੂੰ ਇੰਟਰਵਿਊ ਕਰਦਾ ਹੈ ਤਾਂ ਉਸ ਤੋਂ ਸਹੀ ਤਰ੍ਹਾਂ ਜਵਾਬ ਦਿੱਤਾ ਹੀ ਨਹੀਂ ਜਾਂਦਾ। ਅੱਜ ਕੱਲ੍ਹ ਅੰਨਾ ਲੋਕਾਂ ਨੂੰ ਕਹਿ ਰਿਹਾ ਹੈ ਕਿ ਮਮਤਾ ਬੈਨਰਜੀ ਨੂੰ ਵੋਟਾਂ ਪਾਓ। ਜਿਸ ਨੂੰ ਇੰਡੀਆ ਵਿੱਚ ਸਿਆਸਤ ਦੀ ਕੋਈ ਸਮਝ ਨਹੀਂ, ਉਹ ਲੋਕਾਂ ਨੂੰ ਦੱਸ ਰਿਹਾ ਹੈ ਕਿ ਕਿਸ ਨੂੰ ਵੋਟਾਂ ਪਾਓ। ਕੀ ਇੰਡੀਆ ਕੋਲ ਕੋਈ ਚੰਗਾ ਬੁੱਧੀਜੀਵੀ ਹੈ ਹੀ ਨਹੀਂ ਜੋ ਇਸ ਨੂੰ ਹੀਰੋ ਬਣਾ ਰੱਖਿਆ? ਫਿਰ ਇਹਨਾਂ 'ਚ ਇੰਨੀ ਹਿੰਮਤ ਵੀ ਨਹੀਂ ਕਿ ਕਹਿ ਸਕਣ ਕਿ ਅੰਨਾ ਹਜ਼ਾਰੇ ਤਾਂ ਕਠਪੁਤਲੀ ਹੈ, ਇਸ ਨੂੰ ਕੋਈ ਵੀ ਆਪਣੀਆਂ ਉਂਗਲਾਂ ਤੇ ਨਚਾ ਸਕਦਾ ਹੈ। ਜਿਸ ਦੇਸ਼ 'ਚ ਇੱਕ ਬੇਵਕੂਫ ਬੰਦਾ ਸਰਕਾਰ ਨੂੰ ਕਹਿ ਰਿਹਾ ਹੋਵੇ ਕਿ ਤੁਸੀਂ ਇਹ ਬਿੱਲ ਪਾਸ ਕਰੋ ਜਾਂ ਇਹ ਨਾ ਕਰੋ, ਉਸ ਦੇਸ਼ ਦਾ ਕੀ ਬਣਨਾ ਹੈ? ਇਹ ਆਪਾਂ ਸਮਝ ਸਕਦੇ ਹਾਂ। ਬੰਦਾ ਆਪ ਹੀ ਝੂਠਾ ਸਾਬਿਤ ਹੋ ਗਿਆ। ਪਹਿਲਾਂ ਤਾਂ ਕਹਿੰਦਾ ਸੀ ਕਿ ਮੈਂ ਕਿਸੇ ਲਈ ਵੀ ਪ੍ਰਚਾਰ ਨਹੀਂ ਕਰਾਂਗਾ, ਪਰ ਹੁਣ ਕਰ ਰਿਹਾ। ਜਿਹੋ ਜਿਹਾ ਬੇਵਕੂਫ ਅੰਨਾ, ਉਹੋ ਜਿਹੇ ਬੇਵਕੂਫ ਲੋਕ। ਜਿਹੋ ਜਿਹੀ ਕੋਕੋ, ਉਹੋ ਜਿਹੇ ਉਹਦੇ ਨਿਆਣੇ। ਧੰਨਵਾਦ। ਅਸੀਂ ਵੀਰ ਸਰਨਦੀਪ ਸਿੰਘ ਧਾਲੀਵਾਲ ਜੀ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਚਮਕੌਰ ਸਾਹਿਬ ਤੋਂ ਲਿਖਿਆ। ਉਹਨਾਂ ਦੇ ਪੱਤਰ ਨੂੰ ਅਖੀਰ ਤੋਂ ਜੇ ਸ਼ੁਰੂ ਕਰੀਏ ਤਾਂ ਉਹਨਾਂ ਨੇ ਬੜਾ ਸੋਹਣਾ ਪੰਜਾਬੀ ਦਾ ਅਖਾਣ ਇਸਤੇਮਾਲ ਕੀਤਾ ਹੈ ਵੀ ਜਿਹੋ ਜਿਹੀ ਕੋਕੋ ਉਹ ਜੇ ਕੋਕੋ ਦੇ ਨਿਆਣੇ। ਹਾਂਜੀ। ਤੇ ਇਹਨੂੰ ਵੈਸੇ ਲਗਭਗ 2500 ਸਾਲ ਪਹਿਲਾਂ ਫਿਲਾਸਫੀ ਦੇ ਬੜੇ ਵੱਡੇ ਵਿਦਵਾਨ ਜਿਨ੍ਹਾਂ ਨੇ ਇਨਫੈਕਟ ਸੁਕਰਾਤ ਦੇ ਸਾਰੇ ਵਿਚਾਰਾਂ ਨੂੰ ਵੀ ਆਵਾਜ਼ ਦਿੱਤੀ, ਪਲੇਟੋ, ਹਾਂਜੀ, ਉਸ ਨੇ ਫਿਲਾਸਫਰਾਨਾ ਅੰਦਾਜ਼ ਦੇ ਵਿੱਚ ਕਿਹਾ ਹੋਇਆ। ਉਹਦੇ 'ਚ ਇਹਨਾਂ ਨੇ ਤਾਂ ਕਿਹਾ ਵੀ ਨਿਆਣੇ ਉੱਦਾਂ ਹੀ ਹੋਣਗੇ ਜਿਵੇਂ ਉਹਦੀ ਮਾਂ ਹੈ ਜਾਂ ਪਿਓ ਹੈ। ਹਾਂਜੀ। ਪਰ ਪਲੇਟੋ ਥੋੜ੍ਹਾ ਜਿਹਾ ਲੋਕਾਂ ਦੀ ਕਿਉਂਕਿ ਗੱਲ ਕਰਦਾ ਹੈ, ਰਿਪਬਲਿਕ ਡਾਇਲੋਗ ਉਸ ਦਾ ਜਿਹੜਾ ਹੈ ਉਹ ਲੋਕਾਂ ਦੇ ਕਿਵੇਂ ਹੱਕ ਹੋਣ। ਤਾਂ ਉਹਦੇ 'ਚ ਪਲੇਟੋ ਨੇ ਇੱਕ ਥਾਂ 'ਤੇ ਕਿਹਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਹਾਂਜੀ। ਕਿ ਲੋਕਾਂ ਨੂੰ ਉਹੀ ਲੀਡਰ ਮਿਲਦਾ ਜੋ ਜਿਹਾ ਉਹ ਆਪ ਹੁੰਦੇ ਨੇ, ਜਦੋਂ ਉਹ ਡਿਜ਼ਰਵ ਕਰਦੇ ਨੇ ਕਿ ਵੀ ਇਹਨਾਂ ਨੂੰ ਆਹੀ ਮਿਲਣਾ ਚਾਹੀਦਾ। ਹਾਂਜੀ, ਹਾਂਜੀ। ਸੋ ਉਹਨਾਂ ਨੇ ਠੀਕ ਹੈ ਕਿ ਵੀ ਇਹ ਲੋਕ ਵੀ ਅੰਨੇ ਨੇ ਤਾਂ ਫਿਰ ਅੰਨਿਆਂ ਦਾ ਲੀਡਰ ਅੰਨਾ ਹੀ ਹੋਣਾ ਸੀ। ਹੁਣ ਉਹਦਾ ਅੰਨਾ ਹਜ਼ਾਰੇ ਨਾਲ ਲਾ ਲਓ ਕਿ ਲੱਖ ਲਾ ਲਓ, ਹੈ ਅੰਨਾ ਹੀ ਹੈ ਕਿਉਂਕਿ ਲੀਡ ਵੀ ਅੰਨਿਆਂ ਨੂੰ ਹੀ ਕਰਦਾ। ਤੇ ਫਿਰ ਅੰਨਿਆਂ ਨੂੰ ਲੀਡ ਕਰਨ ਵਾਲਾ ਕਿੱਥੇ ਲੈ ਕੇ ਜਾਂਦਾ ਹੈ? ਕਾਲੇ ਖੂਹ 'ਚ ਜਾਂ ਟੱਠੇ ਖੂਹ 'ਚ। ਹੋਰ ਤਾਂ ਕੋਈ ਥਾਂ ਨਹੀਂ ਹੁੰਦੀ ਸੁੱਟਣ ਦੀ। ਹਾਂਜੀ। ਸੋ ਬਾਕੀ ਅਸੀਂ ਇਹ ਸਮਝਦੇ ਹਾਂ ਵੀ ਇਹ ਵੀ ਅੱਜ ਇੱਕ ਜਿਹੜਾ ਨਵਾਂ ਵੈਪਨ ਦੁਨੀਆ ਦੇ ਵਿੱਚ ਇਸਤੇਮਾਲ ਪੱਛਮੀ ਜਗਤ ਵੀ ਕਰਦਾ ਔਰ ਇਹ ਇੰਡੀਅਨਸ ਵੀ ਬੜੀ ਬਾਖੂਬੀ ਕਰ ਰਹੇ ਨੇ, ਉਹ ਹੈ ਮੀਡੀਆ ਦਾ ਹਥਿਆਰ। ਹਾਂਜੀ। ਔਰ ਮੀਡੀਆ ਦੇ ਨਾਲ ਉੱਲੂ ਨੂੰ ਜਿਹੜਾ ਉਹ ਸ਼ੇਰ ਦੱਸ ਦੇਣ, ਉੱਲੂ ਨੂੰ ਪੰਡਤ ਵਿਦਵਾਨ ਬਣਾ ਦੇਣ ਤੇ ਸ਼ੇਰ ਨੂੰ ਜਿਹੜਾ ਉਹ ਗਿੱਦੜ ਬਣਾ ਦੇਣ, ਇਹ ਉਹਨਾਂ ਦੇ ਹੱਥ ਵਾਸ ਹੈ, ਮੀਡੀਆ ਦੇ ਹੱਥ ਵਾਸ। ਅਸੀਂ ਸਮਝਦੇ ਹਾਂ ਵੀ ਔਰ ਸਾਡੀ ਇਸ ਬਾਰੇ ਪਹਿਲੇ ਦਿਨ ਤੋਂ ਹੀ ਸਾਡੀਆਂ ਲਿਖਤਾਂ ਜਾਂ ਈਵਨ ਸੱਚੋ ਸੱਚ ਪ੍ਰੋਗਰਾਮ ਜਾਂ ਦੇ ਹਵਾਲੇ ਨਾਲ ਜਾਂ ਦੂਸਰੇ ਇੰਟਰਵਿਊਜ਼ ਦੇ ਹਵਾਲੇ ਨਾਲ ਅਸੀਂ ਹਮੇਸ਼ਾ ਅੰਨਾ ਹਜ਼ਾਰੇ ਬਾਰੇ ਇਹੀ ਕਿਹਾ, ਜਿਹੜੇ ਅੱਜ ਬਹੁਤੀ ਮੈਜੋਰਿਟੀ ਹੁਣ ਕਹਿਣ ਲੱਗੇ ਨੇ। ਹਾਂਜੀ। ਪਰ ਕਿਉਂਕਿ ਕਾਰਪੋਰੇਟ ਸੈਕਟਰ ਨੂੰ ਜਿਨ੍ਹਾਂ ਦੇ ਹੱਥ 'ਚ ਮੀਡੀਆ ਇਹ ਸੂਟ ਕਰਦਾ ਸੀ, ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਹਿੰਦੁਸਤਾਨ ਦੇ ਚੈਨਲ 24 ਆਵਰਸ ਉਸ ਦਾ ਜਿਹੜਾ ਅਖੌਤੀ ਵਰਤ ਸੀ ਉਸ ਨੂੰ ਉਹਨਾਂ ਨੇ ਪਬਲਿਸਾਈਜ਼ ਕੀਤਾ, ਜਿਸ ਤਰੀਕੇ ਨਾਲ ਸਾਰੀਆਂ ਖਬਰਾਂ ਹੋਰ ਕਿਲ ਕਰਕੇ ਇਸ ਦੇ ਉੱਤੇ ਹੀ ਫੋਕਸ ਸੀ ਕਿ ਜੇ ਜਨ ਲੋਕਪਾਲ ਬਿੱਲ ਉਹ ਪਾਸ ਕਰਵਾ ਰਿਹਾ ਹੈ, ਬਿੱਲ ਪਾਸ ਹੋ ਗਿਆ, ਇਹ ਉਹਨੂੰ ਗਾਂਧੀ ਦਾ ਪਿਓ ਬਣਾ ਕੇ ਸਾਬਤ ਕਰ ਰਹੇ ਸੀ। ਹਾਲਾਂਕਿ ਅਸੀਂ ਉਦੋਂ ਵੀ ਇਹ ਕਿਹਾ ਸੀਗਾ ਕਿ ਵੀ ਇਹ ਇੱਕ ਸਧਾਰਨ ਡਰਾਈਵਰ ਉੱਥੋਂ ਭੱਜਿਆ ਹੋਇਆ ਪੰਜਾਬ ਦੇ ਬਾਰਡਰ ਤੋਂ, ਟੋਟਲ ਅਨਪੜ੍ਹ ਬੰਦਾ, ਕੋਈ ਵਿਜ਼ਨ ਨਹੀਂ ਹੈ, ਕੋਈ ਗੱਲ ਨਹੀਂ ਹੈ। ਪਰ ਇਹ ਇੱਕ ਦੂਸਰਾ ਇੱਕ ਹੋਰ ਇਨਸਾਨੀ ਫਿਤਰਤ ਹੁੰਦੀ ਹੈ ਵੀ ਇੱਕ ਤਾਂ ਤੁਹਾਨੂੰ ਦੂਸਰੇ ਚੁੱਕ ਕੇ ਇੱਕ ਗੂੰਗੇ ਨੂੰ ਵੱਡਾ ਭਲਵਾਨ ਸਾਬਤ ਕਰ ਰਹੇ ਹੁੰਦੇ ਨੇ। ਹਾਂਜੀ। ਪਰ ਫਿਰ ਇੱਕ ਥਾਂ ਤੇ ਜਿਹੜੀ ਦੂਸਰੀ ਇਸ ਦੀ ਸਿਤਮ ਜ਼ਰੀਫੀ ਹੁੰਦੀ ਹੈ ਕਿ ਜਿਹੜਾ ਉਹ ਗਧਾ ਹੈ ਉਹ ਵੀ ਸਮਝਣ ਲੱਗ ਜਾਂਦਾ ਵੀ ਮੈਂ ਸੱਚਮੁੱਚ ਹੀ ਬਹੁਤ ਵਿਦਵਾਨ। ਸੋ ਅੰਨਾ ਹਜ਼ਾਰੇ ਇਵੇਂ ਹੀ ਬਿਹੇਵ ਕਰਨ ਲੱਗ ਗਿਆ ਕਿਉਂਕਿ ਉਹ ਤਾਂ ਉਹਨਾਂ ਨੂੰ ਕਾਰਪੋਰੇਟ ਸੈਕਟਰ, ਮੀਡੀਆ, BJP, RSS, ਰਾਮਦੇਵ ਇਹ ਸਾਰਾ ਲਾਣਾ ਸੀ ਜਿਹੜਾ ਉਹਨੂੰ ਲਿਆਇਆ ਔਰ ਉਹਦੇ ਨਾਲ ਇੱਕ ਟੀਮ ਚੰਗੀ ਲੱਗ ਗਈ ਉਸ ਵੇਲੇ। ਉਹਨਾਂ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ, ਸ਼ਸ਼ੀ ਭੂਸ਼ਣ, ਕਿਰਨ ਬੇਦੀ ਇਹ ਸਾਰੇ ਉਸ ਟੀਮ ਦੇ ਨਾਲ ਲੱਗੇ। ਲੋਕ ਵੀ ਸਤੇ ਹੋਏ ਸੀ ਭ੍ਰਿਸ਼ਟਾਚਾਰ ਦੇ, ਕਰਪਸ਼ਨ ਦੇ ਸਕੈਂਡਲ। ਮਨਮੋਹਨ ਸਿੰਘ ਦੀ ਗਵਰਨਮੈਂਟ ਦੇ ਵਿੱਚ ਕੋਈ ਕੋਲ ਸਕੈਂਡਲ, ਕੋਈ IT ਸਕੈਂਡਲ, ਕੋਈ ਹੋਰ ਇਸ ਕਿਸਮ ਦੇ ਇੰਨੇ IT ਸੈਕਟਰ ਤੋਂ ਲੈ ਕੇ
ਕੋਈ ਮਹਿਕਮਾ ਹੈਲਥ, ਰੇਲਵੇ, ਕੋਈ ਐਸਾ ਮਹਿਕਮਾ ਨਹੀਂ ਸੀ ਜਿਹਦੇ ਕੋਈ ਸਕੈਂਡਲ ਨਾ ਹੋਇਆ ਹੋਵੇ। ਤੇ ਉਸ ਟਾਈਮਿੰਗ ਨੂੰ ਅਵੇਲ ਕੀਤਾ, ਅੰਨਾ ਹਜ਼ਾਰੇ ਦਾ ਵਰਤ ਰਖਾ ਕੇ ਉਹਨੂੰ ਪਬਲਿਸਾਈਜ਼ ਕੀਤਾ। ਫਿਰ ਉਹਨੇ ਆਪਣੀ ਟੀਮ ਨੂੰ ਹੀ ਅੱਖਾਂ ਦਿਖਾਣੀਆਂ ਸ਼ੁਰੂ ਕਰ ਦਿੱਤੀਆਂ। ਸੋ ਕੇਜਰੀਵਾਲ ਨੇ ਤਾਂ ਅੱਡ ਹੋ ਕੇ ਉਹਨੇ ਤਾਂ ਅੰਦਾਜ਼ਾ ਜਿਹਾ ਲਾ ਲਿਆ ਕਿ ਬਈ ਪੋਲੀਟੀਕਲ ਪਾਰਟੀ ਬਣਾਓ ਤੇ ਜੇ ਕੋਈ ਚੇਂਜ ਲਿਆਣੀ ਹੈ ਤਾਂ ਉਹ ਪੋਲੀਟੀਕਲ ਪਾਰਟੀ ਦੇ ਨਾਲ ਹੀ ਸੰਭਵ ਹੋਣੀ ਹੈ। ਹਾਂਜੀ। ਸੋ ਇਹ ਹੁਣ ਜਾ ਕੇ ਬੰਗਾਲ ਦੇ ਵਿੱਚ ਵੜ ਗਿਆ ਕਿ ਜੀ ਮਮਤਾ, ਔਰ ਇਹ ਐਗਜ਼ਾਮਪਲ ਦੇ ਰਿਹਾ ਜੀ, ਮੈਂ ਮਮਤਾ ਬੈਨਰਜੀ ਨੂੰ ਇਸ ਲਈ ਆਪਣੀ ਹਮਾਇਤ ਦਿੱਤੀ ਹੈ ਚੋਣਾਂ ਕਿ ਉਹ ਕੈਂਚੀ ਦੀ ਚੱਪਲ ਪਾਉਂਦੀ ਹੈ, ਉਹ ਬਹੁਤ ਸਾਦਾ ਸਾੜੀ ਪਾਉਂਦੀ ਹੈ। ਉਹਨੂੰ ਵੀ ਪਤਾ ਹੈ ਵੀ ਅੰਨਾ ਹਜ਼ਾਰੇ ਨੂੰ ਵੀ ਉਹਦੇ ਪੱਲੇ ਹੁਣ ਕੁਝ ਨਹੀਂ ਹੈ। ਮਮਤਾ ਬੈਨਰਜੀ ਦੀ ਹਮਾਇਤ ਜਾਂ ਇਹਦੀ ਹਮਾਇਤ ਤੋਂ ਬਿਨਾਂ ਵੀ ਉਹਨੇ ਜਿੱਤਣਾ। ਆਲਰੇਡੀ ਉਹਦੀ ਸਰਕਾਰ ਹੈ ਬੰਗਾਲ ਦੇ ਵਿੱਚ, ਔਰ ਪਾਰਲੀਮੈਂਟ ਦੀਆਂ 44-45 ਸੀਟਾਂ ਚੋਂ ਮੈਜੋਰਿਟੀ ਜਿਹੜੀ ਹੈ ਮਮਤਾ ਬੈਨਰਜੀ ਨੇ ਲਿਜਾਣੀਆਂ ਹੀ ਨੇ। ਸੋ ਇਹ ਹੁਣ ਚੀਚੀ ਨੂੰ ਲਹੂ ਲਾ ਕੇ ਹੀਰੋ ਬਣ ਰਹੇ। ਸੋ ਬਾਕੀ ਰਹੀ ਗੱਲ ਕਿ ਵੀ ਲੋਕ ਕਿਉਂ ਫੋਲੋ ਕਰਦੇ ਨੇ, ਕਿਉਂਕਿ ਲੋਕਤੰਤਰ ਤਾਂ ਇੱਕ ਡਰਮ ਹੈ। ਉੱਥੇ ਹਰ ਇੱਕ ਨੂੰ ਪਤਾ ਹੈ ਵੋਟਾਂ ਕਿਵੇਂ ਲਈਆਂ ਜਾਂਦੀਆਂ ਨੇ, ਹਰ ਇੱਕ ਨੂੰ ਪਤਾ ਹੈ ਅੱਜ ਮੀਡੀਆ ਕਿਸ ਕਦਰ ਕਰਪਟ ਹੋ ਚੁੱਕਾ ਹੈ। ਕੱਲ੍ਹ ਹੀ ਜਿਹੜਾ ਇੱਕ ਸਟਿੰਗ ਆਪਰੇਸ਼ਨ ਮੀਡੀਆ ਦਾ ਸਾਹਮਣੇ ਆਇਆ ਹੈ, ਹੁਣ 11 ਉਹ ਏਜੰਸੀਆਂ ਜਿਹੜੀਆਂ ਪੋਲ ਸਰਵੇ ਕਰਵਾਉਂਦੀਆਂ ਨੇ, ਟੌਪ ਏਜੰਸੀਆਂ, ਜਿਨ੍ਹਾਂ ਨੂੰ ਇੰਡੀਆ ਟੁਡੇ ਔਰ ਹਿੰਦੁਸਤਾਨ ਟਾਈਮਜ਼ ਔਰ ਦੂਜਿਆਂ ਨੇ ਵੀ ਹਾਇਰ ਕੀਤਾ ਹੋਇਆ ਸੀ। ਉਸ ਸਟਿੰਗ ਆਪਰੇਸ਼ਨ 'ਚ ਆਇਆ ਵੀ ਸਾਰੇ ਹੀ ਪੈਸੇ ਲੈ ਕੇ ਸਭ ਆਰਟੀਫਿਸ਼ੀਅਲ ਨੇ ਪੋਲ ਸਰਵੇ, ਕੋਈ ਹਕੀਕਤ ਨਹੀਂ ਹੈ। ਹੁਣ ਲੋਕਾਂ ਦਾ ਕੀ ਓਪੀਨੀਅਨ ਹੈ ਉਹ ਤੁਸੀਂ ਜਾਣ ਹੀ ਨਹੀਂ ਸਕਦੇ। ਹਰ ਚੀਜ਼ ਉੱਥੇ ਫਰਾਡ ਹੈ। ਸੋ ਉਸ ਫਰਾਡ ਦੇ ਵਿੱਚ ਅੰਨਾ ਹਜ਼ਾਰੇ ਦਾ ਫਰਾਡ ਵੀ ਵਿਕ ਗਿਆ, ਸਵਾਮੀ ਰਾਮਦੇਵ ਦੇ ਨਾਂ ਥੱਲੇ ਉਹਦੇ ਯੋਗਾ ਦਾ ਫਰਾਡ ਵੀ ਵਿਕਦਾ ਰਿਹਾ ਹੈ। ਪੰਜਾਬ ਦਾ ਆਸ਼ੂਤੋਸ਼, ਉਹਦਾ ਹੁਣ ਡਰਾਮੇਬਾਜ਼ੀ ਦੇਖੋ ਕੀ ਹੋ ਰਹੀ ਹੈ। ਉਹਦਾ ਕਿੰਨਾ ਵੱਡਾ ਫਰਾਡ ਬਣਾ ਕੇ ਵੇਚਿਆ, ਉਹਨੂੰ ਏਡਾ ਵੱਡਾ ਯੋਗੀ ਬਣਾ ਕੇ ਪ੍ਰੈਜ਼ੈਂਟ ਕੀਤਾ। ਉਹ ਮੰਜੇ ਤੇ ਮਰਿਆ ਪਿਆ 5 ਦਿਨ, ਜਿਹੜਾ ਉਹਨੂੰ ਕਹੀ ਜਾਣਗੇ ਜੀ ਇਹ ਯੋਗਿਕ ਸਮਾਧੀ 'ਚ ਚਲਾ ਗਿਆ, ਇਹ ਵਾਪਸ ਆਏਗਾ। ਉਹ ਦੂਸਰਾ ਜਿਹੜਾ ਆਸਾਰਾਮ, ਕਿਸ ਕਿਸਮ ਦਾ ਫਰਾਡ, ਉਹਦਾ ਮੁੰਡਾ ਕਿੰਨਾ ਵੱਡਾ, ਉਹਨੂੰ ਭਗਵਾਨ ਬਣਾ ਕੇ ਵੱਡੇ ਆਸਣ ਤੇ ਕਿਵੇਂ ਸਾਰਾ ਹਿੰਦੁਸਤਾਨ, ਜਿਸ ਮੁਲਕ ਦੇ ਵਿੱਚ ਗਣੇਸ਼ ਦੁੱਧ ਪੀ ਸਕਦਾ ਹੈ, ਪੱਥਰ ਦੀ ਮੂਰਤੀ ਦੁੱਧ ਪੀ ਸਕਦੀ, ਤਾਂ ਸਾਰਾ ਹਿੰਦੁਸਤਾਨ ਬਿਲੀਵ ਕਰ ਰਿਹਾ ਹੈ। ਉਸ ਦੁੱਧ ਪਿਆਉਣ ਵਾਲੀ ਲਾਈਨ 'ਚ ਚੀਫ ਇਲੈਕਸ਼ਨ ਕਮਿਸ਼ਨਰ ਸੈਸ਼ਨ ਵੀ ਖੜਾ ਹੈ, ਚੀਫ ਮਿਨਿਸਟਰ ਹਾਜ਼ਰੀਆਂ ਭਰ ਰਹੇ ਨੇ। ਉਸ ਮੁਲਕ ਦੇ ਵਿੱਚ ਲੌਜਿਕ, ਇਮਾਨਦਾਰੀ, ਕਰੈਕਟਰ ਤੁਸੀਂ ਕਿੱਥੋਂ ਐਕਸਪੈਕਟ ਕਰਦੇ ਹੋ? ਸੋ ਇਹ ਝੂਠਿਆਂ ਦਾ ਦੇਸ਼ ਹੈ, ਬਿਲਕੁਲ ਸੁਪਰਸਟੀਸ਼ਨ। ਜਿਹੜੀ ਚੀਜ਼ ਮਰਜ਼ੀ ਨੂੰ ਰੱਬ ਬਣਾ ਦਿਓ, ਉਹਦੇ ਤੇ ਲਾਲ ਸੰਧੂਰ ਸੁੱਟੋ, ਉਹਨੂੰ ਕਹਿ ਦਿਓ ਜੀ ਇਹ ਭਗਵਾਨ ਦਾ ਨਾਂ ਰੱਖ ਦਿਓ। ਬ੍ਰਾਹਮਣ ਇਹੀ ਕੁਝ ਕਰਦੇ ਰਹੇ ਨੇ, 33 ਕਰੋੜ ਦੇਵਤੇ ਬਣਾਏ ਹੋਏ ਨੇ ਉਹ ਸਾਰੇ ਚੋਂ। ਸੋ ਉਹਦੇ 'ਚ ਅੰਨਾ ਹਜ਼ਾਰੇ ਵਿਦ ਫਲੈਸ਼ ਐਂਡ ਬੋਨਸ, ਗਾਂਧੀ ਟੋਪੀ ਪਵਾ ਕੇ ਉਹਨੂੰ ਸ਼ਿੰਗਾਰ ਸ਼ੰਗੂਰ ਕੇ ਰੱਖ ਦਿੱਤਾ ਤੇ ਉਹਨਾਂ ਦਾ ਸੌਦਾ ਉਹਨਾਂ ਦਾ ਵਿਕ ਗਿਆ, ਉਹਦਾ ਵੀ ਵਿਕ ਗਿਆ। ਹੁਣ ਉਹ ਆਪਣੇ ਘਰ। ਪਰ ਇਸ ਮੁਲਕ ਦੇ ਵਿੱਚ ਜਾਂ ਇਸ ਕਿਸਮ ਦੀ ਸੋਚ ਵਾਲੇ ਜਿਹੜੇ ਨੇ ਇਹ ਡਿਜ਼ਰਵ ਹੀ ਇਹ ਕਰਦੇ ਨੇ। ਔਰ ਪਲੇਟੋ ਬਿਲਕੁਲ ਠੀਕ ਹੈ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਉਹਨਾਂ ਨੂੰ ਉਹੀ ਮਿਲਦਾ ਜਿਹਦੇ ਉਹ ਹੱਕਦਾਰ ਹੁੰਦੇ ਨੇ। ਜੀ ਡਾਕਟਰ ਸਾਹਿਬ, ਅਸੀਂ ਸਾਡੀ ਨੈਕਸਟ ਈਮੇਲ ਪੜ੍ਹਦੇ ਹਾਂ ਡਾਕਟਰ ਸਾਹਿਬ ਹੁਣ। ਹਾਂਜੀ। ਇਹ ਮੈਸੇਜ ਲੰਡਨ ਤੋਂ ਭੈਣ ਸ਼ਮਸ਼ੇਰ ਕੌਰ ਸਰਾਂਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ, ਜਿਸ ਨੂੰ ਇਹ YouTube ਤੇ ਲਗਾਤਾਰਤਾ ਨਾਲ ਵੇਖਦੇ ਹਨ। ਇਹਨਾਂ ਨੂੰ ਸਾਡੇ ਵੱਲੋਂ ਸਿੱਖਾਂ ਵਿੱਚ ਜ਼ਾਤ ਪਾਤ ਦੇ ਕੋਹੜ ਸੰਬੰਧੀ ਕੀਤਾ ਗਿਆ ਸੈਗਮੈਂਟ ਬਹੁਤ ਪਸੰਦ ਆਇਆ। ਇਹਨਾਂ ਦੀ ਚਾਹਨਾ ਹੈ ਕਿ TV 84 ਨੂੰ ਯੂਰਪ ਵਿੱਚ ਵੀ ਲਿਆਂਦਾ ਜਾਏ। ਇਹਨਾਂ ਦਾ ਸਵਾਲ ਹੈ, ਆਪਣੇ ਆਪ ਨੂੰ ਬੜੇ ਧਾਰਮਿਕ ਸਮਝਣ ਵਾਲੇ ਲੋਕ ਜਿਵੇਂ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ, ਮਿਸ਼ਨਰੀ ਸੰਸਥਾਵਾਂ ਆਦਿਕ ਵਾਲੇ ਵੀਰ ਭੈਣਾਂ ਵੀ ਜਾਤ ਪਾਤ ਦੇ ਅਸਲੀ ਵਰਤਾਵੇ ਵਿੱਚ ਉਹ ਹੀ ਪਹੁੰਚ ਰੱਖਦੇ ਹਨ ਜਿਹੋ ਜਿਹੀ ਕਿ ਅਨਪੜ੍ਹ ਪੇਂਡੂਆਂ ਦੀ ਹੈ। ਐਸਾ ਕਿਉਂ? ਸਭ ਤੋਂ ਪਹਿਲਾਂ ਭੈਣ ਜੀ ਸ਼ਮਸ਼ੇਰ ਕੌਰ ਸਰਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਉਹ ਲਗਾਤਾਰਤਾ ਨਾਲ ਦੇਖਦੇ ਨੇ, ਉਹਨਾਂ ਦੀ ਬਹੁਤ ਮਿਹਰਬਾਨੀ। ਉਹਨਾਂ ਨੂੰ ਸਾਡਾ ਸੈਗਮੈਂਟ ਜ਼ਾਤ ਪਾਤ ਦਾ ਕੋਡ ਸਿੱਖਾਂ ਦੇ ਹਵਾਲੇ ਨਾਲ ਚੰਗਾ ਲੱਗਾ, ਇਸ ਲਈ ਵੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਔਰ ਸਵਾਲ ਵੀ ਉਹਨਾਂ ਦਾ ਆਲਮੋਸਟ ਉਹੀ ਹੈ ਜਿਹੜਾ ਅਸੀਂ ਸੈਗਮੈਂਟ ਦੇ ਵਿੱਚ ਆਨਸਰ ਵੀ ਕੀਤਾ ਸੀ। ਉਹਨਾਂ ਨੇ ਥੋੜ੍ਹੀ ਜਿਹੀ ਡਿਫਰੈਂਟ ਟਵਿਸਟ ਦਿੱਤੀ ਹੈ। ਔਰ ਉਹਨਾਂ ਨੇ 3 ਪ੍ਰਮੁੱਖ ਸਾਡੀਆਂ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਔਰ ਮਿਸ਼ਨਰੀ ਸੰਸਥਾਵਾਂ। ਔਰ ਉਹਨਾਂ ਨੇ ਕਿਹਾ ਹੈ ਕਿ ਵੀ ਇਹਨਾਂ ਦੇ ਵੀ ਜਿਹੜੇ ਫਾਲੋਅਰ ਨੇ ਉਹਨਾਂ 'ਚ ਵੀ ਕਿਤੇ ਨਾ ਕਿਤੇ ਉਹਨਾਂ ਦੇ ਵਰਤਾਰੇ 'ਚ ਜਿਹੜਾ ਜ਼ਾਤ ਪਾਤ ਹੈ ਇਸ ਦਾ ਅੰਸ਼ ਜਾਂ ਲੇਸ ਦੇਖਣ ਨੂੰ ਨਜ਼ਰ ਆਉਂਦਾ। ਦੇਖੋ, ਹਾਲਾਂ ਅਸੀਂ ਉਸ ਸੈਗਮੈਂਟ ਦੇ ਵਿੱਚ ਬੜੇ ਵੇਰਵੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਮੈਂ ਇਹਦੇ 'ਚ ਬਰੀਫ ਇਹੀ ਕਹਾਂ ਕਿ ਸਿੱਖ ਧਰਮ ਲਗਭਗ 5.5 ਸਦੀਆਂ ਪੁਰਾਣੇ, ਜਦੋਂ ਕਿ ਇਹ ਜਿਹੜਾ ਜ਼ਾਤ ਪਾਤੀ ਸਿਸਟਮ ਹੈ ਇਹ ਬ੍ਰਾਹਮਣ ਨੇ ਲਗਭਗ 4000 ਸਾਲ ਪਹਿਲਾਂ ਬਣਾਇਆ। ਰਿਗਵੇਦ ਪੁਰਾਣਾ ਸਭ ਤੋਂ ਗ੍ਰੰਥ ਹੈ ਉਸ ਖਿੱਤੇ ਦਾ,
ਤੇ ਉਸ ਦੇ ਵਿੱਚ ਜ਼ਾਤ ਪਾਤੀ ਜਿਹੜੇ ਹਵਨ ਕਰਨੇ ਨੇ, ਦੂਜੇ ਨੇ ਯੱਗ ਕਰਨੇ ਨੇ, ਬ੍ਰਾਹਮਣ ਦੇ ਕੀ ਹੱਕ ਨੇ, ਇਹ 4000 ਸਾਲ ਪੁਰਾਣਾ। ਹੁਣ ਬੇਸ਼ੱਕ ਇਸਲਾਮ ਹੋਏ, ਸਿੱਖ ਧਰਮ ਹੋਏ, ਬੁੱਧ ਧਰਮ ਹੋਏ, ਜਿਹੜੇ ਉਸ ਖਿੱਤੇ ਦੇ ਵਿੱਚ ਆਏ, ਉਹਨਾਂ ਨੇ ਰੱਬ ਦੀ ਗੱਲ ਕੀਤੀ, ਬਰਾਬਰੀ ਦੀ ਗੱਲ ਕੀਤੀ, ਇਨਸਾਨ ਨੂੰ ਇਨਸਾਨ ਸਮਝਣ ਦੀ ਗੱਲ ਕੀਤੀ। ਪਰ ਤੁਸੀਂ ਦੇਖੋ ਮੁਸਲਮਾਨ ਕਿਹੜੇ ਬਚੇ ਨੇ ਜ਼ਾਤ ਪਾਤ ਤੋਂ? ਉੱਥੇ ਜ਼ਾਤ ਪਾਤ ਨਹੀਂ ਹੈ, ਉੱਥੇ ਬਰਾਦਰੀ ਹੈ। ਬਰਾਦਰੀ 'ਚ ਵੀ ਉੱਚਾ ਨੀਵਾਂ ਹੈ, ਕੋਈ ਮੁਸੱਲੀ ਹੈ, ਕੋਈ ਹੋਰ ਹੈ, ਉਹਨੂੰ ਉਹਨਾਂ ਨਾਲ ਕੌਣ ਰਿਸ਼ਤੇ ਕਰਦਾ, ਕੌਣ ਸਾਕ ਕਰਦਾ। ਹੁਣ ਈਵਨ ਇਹ ਵਰਤਾਰਾ ਇੱਥੋਂ ਤੱਕ ਸੀ ਕਿ ਈਸਾਈ ਜਦੋਂ ਆਏ ਅੰਗਰੇਜ਼ਾਂ ਦੇ ਵੇਲੇ, ਜਿਹੜੇ ਸਾਊਥ ਦੇ ਚਰਚ ਸੀ, ਉਹਨਾਂ ਦੇ ਵਿੱਚ ਜਿਹੜੇ ਬ੍ਰਾਹਮਣ ਬਹੁਤ ਭਾਵੇਂ ਥੋੜੇ ਸੀ, ਜਿਹੜੇ ਈਸਾਈ ਬਣੇ ਜਾਂ ਉੱਚੀਆਂ ਜਾਤਾਂ ਦੇ ਖੱਤਰੀ ਬਣੇ, ਉਹ ਅਲੱਗ ਉੱਚੀਆਂ ਕੁਰਸੀਆਂ ਤੇ ਬਹਿੰਦੇ। ਜਿਹੜੇ ਸ਼ੂਦਰ ਈਸਾਈ ਬਣੇ ਉਸ ਸੈਕਸ਼ਨ 'ਚ ਨਹੀਂ ਸੀ ਬਹਿ ਸਕਦੇ। ਸੋ ਉਹਨਾਂ ਦਾ ਈਸਾਈ ਬਣਨ ਤੋਂ ਬਾਅਦ ਵੀ ਵਰਤਾਰਾ ਉਹੀ ਰਿਹਾ। ਮੁਸਲਮਾਨ ਬਣਨ ਤੋਂ ਬਾਅਦ ਵੀ ਉਹਨਾਂ ਵਿਚਾਰਿਆਂ ਸ਼ੂਦਰਾਂ ਦਾ ਕੋਈ ਬਹੁਤਾ ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀ ਨਹੀਂ ਆਈ, ਤੇ ਸਿੱਖ ਬਣਨ ਤੋਂ ਬਾਅਦ ਵੀ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਈ। ਔਰ ਮੈਨੂੰ ਯਾਦ ਹੈ ਇੱਕ ਸੱਜਣ ਨੇ ਇੱਕ ਵਾਰ ਕਿਹਾ ਸੀ, ਉਹਨਾਂ ਨੂੰ ਪੁੱਛਿਆ ਕਿ ਜੀ ਤੁਹਾਡਾ ਕੀ ਨਾਂ ਹੈ? ਕਹਿੰਦਾ ਨਾਂ ਤਾਂ ਮੇਰਾ ਦਿੱਤਾ ਹੈ, ਪਰ ਜੇ ਅਸੀਂ ਮੁਸਲਮਾਨਾਂ 'ਚ ਰਹੀਏ ਤੇ ਅੱਲਾਹ ਦਿੱਤਾ ਹੈ, ਸਿੱਖਾਂ 'ਚ ਰਹੀਏ ਤੇ ਗੁਰਾਂ ਦਿੱਤਾ ਹੈ, ਤੇ ਹਿੰਦੂਆਂ 'ਚ ਰਹੀਏ ਤੇ ਰਾਮ ਦਿੱਤਾ ਹੈ, ਪਰ ਰਹਿਣਾ ਅਸੀਂ ਦਿੱਤਾ ਹੀ ਹੈ, ਵੀ ਸਾਡੀ ਕੋਈ ਜੂਨ ਨਹੀਂ ਸੰਵਰਦੀ। ਔਰ ਮੈਂ ਸਮਝਦਾ ਵੀ ਸ਼ਰਮ ਦੀ ਗੱਲ ਹੈ, ਖਾਸ ਤੌਰ ਤੇ ਅਸੀਂ ਸਿੱਖ ਹੋਣ ਦੇ ਨਾਤੇ, ਜਦੋਂ ਗੁਰੂ ਨਾਨਕ ਸਾਹਿਬ ਦੇ ਉਸ ਫਰਮਾਨ ਨੂੰ, ਜਿੱਥੇ ਉਹਨਾਂ ਨੇ ਗਲ ਨਾਲ ਲਾਇਆ ਨਿਵਾਣਿਆਂ ਨੂੰ, ਨੀਵਿਆਂ ਨੂੰ, ਗੁਰੂ ਸਾਹਿਬ ਨੇ ਫਰਮਾਇਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਕਿ ਜਿੱਥੇ ਨੀਵੇਂ ਨੇ ਮੈਂ ਉੱਥੇ ਖੜਾ, ਨਾਨਕ ਉਹਨਾਂ ਦੇ ਨਾਲ ਨੇ। ਔਰ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਫਰਮਾਇਆ, ਭਾਈ ਜੈਤਾ ਨੂੰ ਰੰਗਰੇਟੇ ਗੁਰੂ ਕੇ ਬੇਟੇ, ਗੁਰੂ ਦੇ ਬੱਚੇ। ਔਰ ਅੰਮ੍ਰਿਤ ਦੀ ਦਾਤ, ਅੰਮ੍ਰਿਤ ਛਕਾਉਣ ਲੱਗਿਆ ਜਿਹੜਾ ਪਹਿਲਾ ਡਾਇਰੈਕਟਿਵ ਹੈ, ਜਿਹੜਾ ਪਹਿਲਾ ਆਦੇਸ਼ ਹੈ, ਪਹਿਲਾ ਹੁਕਮ ਹੈ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਧਰਮ ਨਾਸ, ਤੁਸੀਂ ਖਾਲਸਾ ਹੋ, ਤੁਸੀਂ ਸਾਰੇ ਸਿੰਘ ਹੋ, ਤੁਸੀਂ ਸਾਰੇ ਕੌਰ ਹੋ, ਪ੍ਰਿੰਸੈਸਿਸ ਹੋ। ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਤੁਸੀਂ ਆਨੰਦਪੁਰ ਦੇ। ਪਰ ਹੁਣ ਅਸੀਂ ਸਿੰਘ ਦੇ ਮਗਰ ਕਿੰਨੇ ਛੱਜ ਬੰਨੇ ਹੋਏ ਨੇ, ਕੋਈ ਕੁਛ ਬਣਿਆ, ਕੋਈ ਕੁਛ ਬਣਿਆ। ਹਰ ਇੱਕ ਨੂੰ ਹੀ ਲੱਗਦਾ ਕਿ ਵੀ ਪਤਾ ਨਹੀਂ ਛੱਜ ਮੈਂ ਨਾਲ ਨਾ ਬੰਨਿਆ ਤੇ ਕਿਤੇ ਗਵਾਚ ਨਾ ਜਾਂ ਭੀੜ ਦੇ ਵਿੱਚ। ਹੋਰ ਕੀ ਥਾਂ ਹੈ ਇਸ ਦੀ? ਫਿਰ ਇਹੀ ਹਾਲ ਵਿਆਹਾਂ ਵੇਲੇ ਹੈ। ਅਸੀਂ ਕਹਿਣ ਨੂੰ ਤਾਂ ਆਪਸ ਕਵਾਂਗੇ ਜੀ ਅਸੀਂ ਸਿੱਖ ਹਾਂ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਭਾਈ ਹੈ, ਜਿਹਨਾਂ ਸੰਸਥਾਵਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਪਰ ਵਿਆਹ ਸ਼ਾਦੀਆਂ ਵੇਲੇ ਫਿਰ ਅਸੀਂ ਆਪਣੇ ਉਸ ਬਰਾਦਰੀ ਜਾਂ ਆਪਣੇ ਉਸ ਕਬੀਲੇ ਦੇ ਆਲੇ ਦੁਆਲੇ ਘੁੰਮਣਾ ਚਾਹੁੰਦੇ। ਜੇ ਕੋਈ ਬਾਹਰ ਹੁੰਦਾ ਤਾਂ ਫਿਰ ਕਿਹੋ ਜਿਹੇ ਰਿਐਕਸ਼ਨ ਹੁੰਦੇ ਨੇ, ਪੰਜਾਬ 'ਚ ਅਸੀਂ ਦੇਖਦੇ ਹਾਂ। ਸੋ ਹੁਣ ਇਹ ਜਿਹੜਾ ਵਰਤਾਰਾ ਹੈ, ਇਸ ਦਾ ਜਵਾਬ ਤਾਂ ਇਹੀ ਹੈ ਮੈਂ ਸਮਝਦਾ ਕਿ ਬੇਸ਼ੱਕ ਕੁਝ ਮਾਮਲਿਆਂ ਦੇ ਵਿੱਚ, ਜਿਵੇਂ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜੀ ਨਾ ਬਰਾਬਰੀ ਸੀ, ਉਹ ਕਾਫੀ ਹੱਦ ਤੱਕ ਖਤਮ ਹੋ ਗਈ। ਇੱਕ ਜ਼ਮਾਨਾ ਸੀ ਉਹਨਾਂ ਦਾ ਲਿਆਂਦਾ ਕੜਾਹ ਪ੍ਰਸ਼ਾਦ ਨਹੀਂ ਸੀ ਪੁਜਾਰੀ ਮਨਜ਼ੂਰ ਕਰਦੇ, ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈ ਉਹ ਅੱਡ ਜਿਹੜਾ ਹੈ, ਕਈ ਵਾਰੀ ਉਹ ਬਾਹਰ ਬੈਠੇ ਰਹਿੰਦੇ ਸੀ, ਅਲੱਗ ਹੈ। ਪਰ ਅੱਜ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 15,000 ਮੁਲਾਜ਼ਮ ਹੈ ਤਾਂ ਮੈਜੋਰਿਟੀ ਅੱਜ ਉਸ ਵਰਗ ਚੋਂ ਹੈ ਜਿਹਨੂੰ ਕਦੇ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ ਧਾਰਮਿਕ ਅਦਾਰੇ 'ਚ। ਸੋ ਅੱਜ ਤੁਸੀਂ ਕਿਸੇ ਗੁਰਦੁਆਰੇ 'ਚ ਕਿਸੇ ਥਾਂ ਤੇ ਕੋਈ ਸਿੱਖ ਇਸ ਲਈ ਕਿਸੇ ਨੂੰ ਨਹੀਂ ਕਰੇਗਾ ਕਿ ਜੀ ਉਹ ਫਲਾਣਾ ਤੇ ਨਾਲ ਬੈਠ ਨਹੀਂ ਸਕਦਾ, ਲੰਗਰ ਬਣਾ ਨਹੀਂ ਸਕਦਾ ਜਾਂ ਦੂਜਾ। ਸੋ ਧਾਰਮਿਕ ਤੌਰ ਤੇ ਆਲਮੋਸਟ ਪਿਛਲੇ, ਔਰ ਇਸ ਬੜੀ ਵੱਡੀ ਦੇਣ ਸਿੰਘ ਸਭਾ ਲਹਿਰ ਦੀ ਹੈ, ਅਕਾਲੀ ਲਹਿਰ ਦੀ ਹੈ, ਔਰ ਫਿਰ ਕਾਨੂੰਨ ਨੇ ਜਿਹੜੇ 47 ਤੋਂ ਬਾਅਦ ਸਾਹਮਣੇ ਆਏ, ਜਿਹਦੇ ਥੱਲੇ ਡਿਸਕ੍ਰਿਮੀਨੇਸ਼ਨ ਵੈਸੇ ਹੀ ਐਕਸੈਪਟੇਬਲ ਨਹੀਂ ਹੈ। ਸੋ ਬਹੁਤ ਧਾਰਮਿਕ ਤੌਰ ਤੇ ਤਾਂ ਇਹ ਗੱਲ ਖਤਮ ਹੈ ਲੇਕਿਨ ਸਮਾਜਿਕ ਤੌਰ ਤੇ ਜਿਹੜਾ ਸੋਸ਼ਲ ਮਾਈਂਡਸੈਟ ਹੁੰਦੇ ਨੇ ਉਹ ਬਹੁਤ ਵਕਤ ਲੱਗਦਾ ਹੈ। 4000 ਸਾਲ ਦੇ ਪਏ ਜਿਹੜੇ ਇੰਪੈਕਟ ਨੇ, ਮੰਗਲ ਸ਼ਨੀਚਰ ਚੰਬੜੇ ਨੇ। ਹੁਣ ਜੋਤਿਸ਼ ਦਾ ਕੀ ਲੈਣਾ ਦੇਣਾ ਸਿੱਖੀ ਦੇ ਨਾਲ, ਇਸਲਾਮ ਦੇ ਨਾਲ? ਲੇਕਿਨ ਤੁਸੀਂ ਦੇਖ ਲਓ ਵੀ ਆ ਐਡਾਂ ਚੱਲਦੀਆਂ ਨੇ ਸਭ ਤੋਂ ਵੱਧ ਇਹਨਾਂ ਦੀਆਂ, ਜਿਹੜੇ ਦੇ ਰਹੇ ਨੇ ਧੜਾ ਧੜ, ਇਹਨਾਂ ਦੀ ਵੱਡੀ ਕਲਾਇੰਟੇਲ ਸਿੱਖ ਨੇ। ਵੀ ਉਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਹਾਨੂੰ ਰੱਬ ਤੇ ਵਿਸ਼ਵਾਸ ਨਹੀਂ, ਵੀ ਰੱਬ ਨੇ ਤੁਹਾਡਾ ਕੱਲ ਚੰਗਾ ਕਰਨਾ, ਰੱਬ ਤੇ ਤੁਹਾਡਾ ਭਰੋਸਾ ਨਹੀਂ। ਲੇਕਿਨ ਉਹ ਐਸਾ ਬ੍ਰਾਹਮਣ ਦਾ ਜਾਲ ਇੰਪੈਕਟ ਪਿਆ ਹੋਇਆ, ਉਧਰ ਜੋਤਸ਼ੀ ਆ ਗਏ, ਉਧਰ ਨਜੂਮੀ ਆ ਗਏ। ਪਾਕਿਸਤਾਨ 'ਚ ਕਿਹੜਾ ਕੋਈ ਫਰਕ ਪਿਆ, ਉੱਥੇ ਵੀ ਉਹੀ ਕੁਝ ਚੱਲ ਰਿਹਾ। ਸੋ ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਇੱਕ ਕਲਚਰਲ ਇੰਪੈਕਟ ਹੈ ਕਲਚਰ ਦਾ, ਜਿਹਦੇ ਥੱਲੇ ਬ੍ਰਾਹਮਣਵਾਦ ਦੀ ਡੋਮੀਨੈਂਸ ਰਹੀ ਹੈ। ਇਹਨਾਂ ਨੇ ਜਿਹੜੇ ਖੂਬਸੂਰਤ ਧਰਮ ਨੇ ਇਸਲਾਮ ਔਰ ਸਿੱਖੀ, ਜਿਨ੍ਹਾਂ ਨੇ ਇਸ ਸਾਰੇ ਚੋਂ ਕੱਢਿਆ ਸੀ, ਵਹਿਮਾਂ ਚੋਂ, ਭਰਮਾਂ ਚੋਂ, ਇੱਕ ਰੱਬ ਦੇ ਨਾਲ। ਸਿੱਖੀ ਦਾ ਤਾਂ ਸਿੰਪਲ ਸਿਧਾਂਤ ਹੈ ਕਿ
ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਾਂਜੀ ਕਿ ਭਾਈ ਜਿਸ ਰੱਬ ਨੇ ਪੈਦਾ ਕੀਤਾ ਉਹਨੂੰ ਯਾਦ ਰੱਖੋ, ਚੰਗੇ ਕੰਮ ਕਰੋ, ਆਹ ਧਰਮ ਹੈ ਸਾਰਾ। ਪਰ ਅਸੀਂ ਕੀ ਬਣਾ ਦਿੱਤਾ, ਰਿਚੁਅਲਿਜ਼ਮ, ਔਰ ਸਭ ਤੋਂ ਜ਼ਿਆਦਾ ਰਿਚੁਅਲ ਬਾਹਮਣਾਂ ਦੇ ਨੇ, ਉਹਨਾਂ ਨੂੰ ਸੂਟ ਕਰਦਾ, ਅਸੀਂ ਉਹਨੂੰ ਓਬੇ ਕਰਦੇ ਹਾਂ। ਸੋ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ 12 ਫਰਵਰੀ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਮੌਕੇ ਸਾਡੇ ਵੱਲੋਂ ਦਿੱਤੇ ਗਏ ਵਿਸ਼ੇਸ਼ ਇੰਟਰਵਿਊ ਤੇ YouTube ਤੇ ਕੁਝ ਟਿੱਪਣੀਆਂ ਆਈਆਂ ਹਨ, ਮੈਂ ਉਹ ਸਾਂਝੀਆਂ ਕਰਨੀਆਂ ਚਾਹੂੰਗਾ। ਹਾਂਜੀ। ਵੀਰ ਕਮਲਜੀਤ ਸਿੰਘ ਜੀ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਅਸੀਂ ਸਾਰੇ ਆਪਣੇ ਕੌਮੀ ਘਰ ਵੱਲ ਵੱਧਦੇ ਰਹੀਏ। ਵੀਰ ਜਸਵਿੰਦਰ ਸਿੰਘ ਗਿੱਲ ਜੀ ਲਿਖਦੇ ਹਨ। ਵੀਰ ਕਮਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਔਰ ਸਾਨੂੰ ਖੁਸ਼ੀ ਹੁੰਦੀ ਹੈ ਵੀ ਸਾਡੀ ਕਿਸੇ ਵੀ ਜਿਹੜੀ ਇਸ ਪ੍ਰੈਜੈਂਟੇਸ਼ਨ ਹੈ ਉਸ ਦੇ ਉੱਤੇ ਜਦੋਂ ਵੀਰ ਭੈਣਾਂ ਕੋਈ ਕਮੈਂਟ ਕਰਦੇ ਨੇ, ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਹੋਰ ਵੀ ਇਨਪੁਟ ਦੇਣ ਕਿ ਵੀ ਕਿਵੇਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾ ਸਕਦੇ। ਹਾਂਜੀ। ਔਰ ਬਾਕੀ ਮੇਰਾ ਖਿਆਲ ਹੈ ਬ੍ਰੇਕ ਦਾ ਟਾਈਮ ਹੈ ਤੇ ਤੁਸੀਂ ਬਾਅਦ 'ਚ ਇਸ ਨੂੰ ਫਿਰ ਸ਼ੁਰੂ ਰੱਖਿਓ ਜਾਰੀ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਇੱਕ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।